ਤੇ ਇਹ ਜਦੋਂ ਇੱਧਰੋਂ ਤੁਸੀਂ ਆਉਂਦੇ ਸਿੱਧਾ ਵੱਡਾ ਹੈ ਮਕਾਨ ਅੱਗੇ ਤੁਹਾਨੂੰ ਨਜ਼ਰ ਆਉਂਦਾ, ਜਿਹੜਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਚਲੋ ਤੁਹਾਨੂੰ ਅੰਦਰੋਂ ਵਿਖਾਲਨੇ ਆ। ਆਂਦੇ ਨੇ ਇੱਥੇ ਡੱਕਿਆ ਜਾਂਦਾ ਹੁੰਦਾ ਸੀ, ਜਿਹੜੇ ਹੁੰਦੇ ਹਨ ਨਾ ਸ਼ੈਤਾਨ ਤੇ ਮੁਜਰਮ, ਉਹਨਾਂ ਨੂੰ ਇੱਥੇ 'ਚ ਡੱਕਿਆ ਜਾਂਦਾ ਹੁੰਦਾ ਸੀ। ਇਹ ਜੇਲਾਂ ਬਣਾਈਆਂ ਸੀ ਉਹਨਾਂ ਵਾਸਤੇ ਨਾ। ਇਹ ਕੁਝ ਤੇ ਛੱਤਨ ਸਮਾਨ ਰੱਖਣ ਵਾਲਾ ਇਹੋ ਹੀ ਪੁਰਾਣਾ। ਇਹ ਕੋਈ ਚੁਟਕੀ ਤੇ ਲੱਗੀ ਹੈ, ਇਹ ਵੀ ਪੁਰਾਣੀ ਹੈ। ਦਰਵਾਜ਼ਾ ਬੰਦ ਕੀਤਾ, ਚੁਟਕੀ ਅੱਗੇ ਲਾ ਦਿੱਤੀ ਤੇ ਖੁੱਲਦਾ ਨਹੀਂ ਹੁਣ। ਜ਼ੈਲਦਾਰ ਸੈਦ ਅਹਿਮਦ ਬਾਜਵਾ ਸਾਹਿਬ ਦਾ ਘਰ, ਜਿਨ੍ਹਾਂ ਨੇ ਇਸ ਜਦੋਂ ਵੰਡ ਹੋਈ 47 ਦੀ, ਤੇ ਬੜੇ ਫਿਰ ਜਿਹੜੇ ਗੈਰ ਮੁਸਲਿਮ ਸਨ ਉਹਨਾਂ ਨੂੰ ਜੱਥਿਆਂ ਕੋਲੋਂ ਬਚਾਇਆ ਤਾਂ ਕਿ ਹਿਫਾਜ਼ਤ ਦੇ ਨਾਲ ਉਹ ਚਲੇ ਜਾਣ ਆਪਣੇ ਆਪਣੇ ਜਿੱਥੇ ਵੀ ਇੰਡੀਆ 'ਚ ਉਹਨਾਂ ਨੇ ਜਾਣਾ ਹੈ। ਉਹ ਵੇਖੋ ਜੀ, ਉਸੇ ਦੌਰ ਦੀ ਅਲਮਾਰੀ ਲੱਗਦੀ ਪਈ। ਇਹ ਹੋ ਗਈਆਂ ਪੌੜੀਆਂ, ਇਹ ਤੁਹਾਨੂੰ ਬਾਅਦ 'ਚ ਆਉਣਾ। ਪਹਿਲਾਂ ਇਹ ਵੇਖੋ ਜੀ, ਇਹ ਉਖਲੀ ਬਣਾਈ ਹੈ ਜੀ ਉਦੋਂ ਦੀ। ਇਹ ਵੇਖੋ, ਲਓ ਜੀ, ਇਹ ਹੈਗਾ ਜ਼ੈਲਦਾਰ ਸੈਦ ਅਹਿਮਦ ਬਾਜਵਾ ਜੈਸਤੀਵਾਲਾ ਪਿੰਡ ਦੇ ਵਿੱਚ। ਤਹਿਸੀਲ ਕਿਹੜੀ ਹੈ ਜੀ? ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰੋਵਾਲ। ਇਹ ਪਹਿਲਾਂ ਜ਼ਿਲ੍ਹਾ ਸਿਆਲਕੋਟ ਹੀ ਹੁੰਦਾ ਸੀ ਵੰਡ ਤੋਂ ਪਹਿਲਾਂ। ਤੇ ਇਹ ਘਰ ਹੈਗਾ 1947 ਦੀ ਵੰਡ ਤੋਂ ਪਹਿਲਾਂ ਦਾ ਬਣਿਆ ਜ਼ੈਲਦਾਰ ਦਾ। ਤੇ ਇਹ ਵੇਖੋ, ਇਹ ਹੁੰਦਾ ਸੀ ਛੱਤ, ਇਹਦੇ ਥੱਲੇ ਕਮਰੇ ਨੇ, ਉਹ ਵੀ ਤੁਹਾਨੂੰ ਵਿਖਾਉਣਾ। ਸਾਰੇ ਬਨੇਰੇ ਨੇ। ਤੇ ਇਹ ਹੁਣ ਉੱਚਾ ਹੋ ਗਿਆ ਵਿਹੜਾ, ਉੱਚਾ ਘਰ ਨੀਵਾਂ ਹੋ ਗਿਆ ਸੀ, ਉੱਚਾ ਘਰ। ਤੇ ਇਹ ਕੋਈ ਤੁਹਾਨੂੰ ਪਹਿਲਾਂ ਇਹਦਾ ਬਾਹਰੋਂ ਵਿਊ ਵਿਖਾਲਦਾ। ਵੇਖੋ ਜੀ, ਕਿੱਡਾ ਵੱਡਾ ਘਰ ਆ ਪਿੰਡ ਦੇ। ਜੈਸੀ ਵਾਲਾ ਪਿੰਡ ਹੈ, ਕਿਲ੍ਹਾ ਸੂਬਾ ਸਿੰਘ ਤੋਂ ਵੀ ਨਿਕਲਦਾ ਬਿਲਕੁਲ ਡੇਕ ਦੇ ਕਿਨਾਰੇ ਤੇ। ਇਹ ਦੇਖੋ, ਸਾਰਾ ਪਿੰਡ ਦਾ ਮਾਹੌਲ। ਇਹ ਜਿਹੜਾ ਪਿੰਡੋਂ ਬਾਹਰ ਨੂੰ ਰਸਤਾ ਜਾਂਦਾ ਤੇ ਜਾਂ ਪਿੰਡ ਦੇ ਵਿੱਚ ਰਸਤਾ ਹੁੰਦਾ, ਇਹ ਸਿੱਧਾ ਕਿਲ੍ਹਾ ਸੂਬਾ ਸਿੰਘ ਨੂੰ ਜਾਂਦਾ। ਤੇ ਇਹ ਜਦੋਂ ਇੱਧਰੋਂ ਤੁਸੀਂ ਆਉਂਦੇ ਸਿੱਧਾ ਵੱਡਾ ਹੈ ਮਕਾਨ ਅੱਗੇ ਤੁਹਾਨੂੰ ਨਜ਼ਰ ਆਉਂਦਾ, ਜਿਹੜਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਚਲੋ ਤੁਹਾਨੂੰ ਅੰਦਰੋਂ ਵਿਖਾਲਨੇ ਆ। ਵੇਖੋ ਜੀ, ਇਹ ਅਰਸਾ ਦਰਾਜ ਦੇ ਕੋਈ ਨਹੀਂ ਰਹਿ ਰਿਹਾ, ਲੇਕਿਨ ਇਹ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਜ਼ੈਲਦਾਰ ਸਾਹਿਬ ਦਾ ਘਰ। ਇਹ ਹੋ ਗਈਆਂ ਪੌੜੀਆਂ, ਇਹ ਤੁਹਾਨੂੰ ਬਾਅਦ 'ਚ ਆਉਣਾ। ਪਹਿਲਾਂ ਇਹ ਵੇਖੋ ਜੀ, ਇਹ ਕਮਰਾ ਹੈਗਾ ਜਬਰਾਨਾ, ਇਹ ਤੇ ਜੰਦਰਾ ਵਜਾ ਹਾਂ ਦਾਰੀ ਪਾ ਦੇ ਜੀ ਨਾ। ਤੇ ਇਹ ਉਹ ਵੇਖੋ ਜੀ, ਕਿਹੜੇ ਡਾਕਟਰ? ਡਾਕਟਰ ਨਦੀਮ ਨੇ। ਅੱਛਾ ਅੱਛਾ ਅੱਛਾ, ਛੱਤਾਂ ਚੇਂਜ ਹੋ ਗਈਆਂ ਮੇਰੇ ਹਾਲੇ। ਬਾਕੀ ਜਿਹੜਾ ਨਾ ਘਰ ਦੀ ਜ਼ੈਲਦਾਰ ਦਾ ਇਹ ਹੁਣ ਦੇ ਵਿੱਚ ਇੱਥੇ ਜਿਹੜਾ ਨਾ ਆਮ ਮੰਜੀਆਂ ਮੁੰਜੀਆਂ ਨੇ, ਦੇਸੀ ਮਾਲ। ਉਹ ਥੱਲੇ ਕਰੋਨਾ ਆ ਗਿਆ ਨਾ, ਇਹਨੇ ਖੋਲ ਲੈਂਦੇ ਤੇ ਮਰੀਜ਼ ਹੁੰਦੇ ਰਹੇ ਤਾਂ। ਅੱਛਾ, ਇੱਥੇ ਮਰੀਜ਼ ਵੀ ਬਹਿੰਦੇ ਰਹੇ ਨੇ? ਨਹੀਂ, ਇੱਥੇ ਜਦੋਂ ਕਰੋਨਾ ਸੀ ਦੁਕਾਨਾਂ ਬੰਦ ਕਰਵਾ ਗਿਆ। ਅੱਛਾ, ਕਿਆ ਬਾਤ ਹੈ। ਲਓ ਜੀ, ਇਹ ਅਲਮਾਰੀ ਵੀ ਕੋਈ ਉਸੇ ਦੌਰ ਦੀ ਹੈਗੀ ਜੇ, ਉਸੇ ਦੌਰ ਦੀ ਅਲਮਾਰੀ ਲੱਗਦੀ ਪਈ। ਲਓ ਜੀ, ਇਹ ਹੋ ਗਿਆ ਤਾਂ ਬਰਾਮਦਾ। ਤੇ ਇਹ ਛੱਤ ਜਿਹੜੀ ਨਾ, ਇਹ ਓਰੀਜਨਲ, ਇਹ ਨਹੀਂ ਜੇ ਚੇਂਜ ਹੋਈ। ਦਿਆਰੀ ਬਾਲੇ ਪਏ ਨੇ, ਲੰਮਾ ਜਿਹਾ ਬਰਾਂਡਾ, ਕੋਈ ਸ਼ਤੀਰ ਨਹੀਂ। ਵਾਹ ਜੀ ਵਾਹ। ਤੇ ਕਮਰੇ ਵੇਖੋ ਬਰਾਂਡੇ 'ਚ 1 2 3 4 5 6 7 ਕਮਰੇ ਸਿਰਫ ਇਸ ਬਰਾਮਦੇ ਦੇ ਵਿੱਚ ਹੀ ਬਣਾਏ ਨੇ। ਇਹ ਉਖਲੀ ਬਣਾਈ ਹੈ ਜੀ ਉਦੋਂ ਦੀ। ਇਹ ਵੇਖੋ, ਜ਼ੈਲਦਾਰਾਂ ਦਾ ਘਰ ਸੀ, ਦਾਣੇ ਫੱਕੇ ਵਾਲਾ ਘਰ। ਤੇ ਉਖਲੀ ਨਾ ਹੋਏ ਕਿੰਜ ਲਿਖਿਆ, ਉਖਲੀ ਪੂਰੀ ਕਹੀਏ, ਉਖਲੀ ਦਾਣੇ ਛੱਡਣ ਵਾਲੀ। ਇਹ ਉਹੀ ਓਰੀਜਨਲ ਫਰਸ਼ ਹੈ ਜਨਾਬ, ਪੁਰਾਣੀਆਂ ਇੱਟਾਂ ਲੱਗੀਆਂ ਨੇ। ਇਹ ਵੇਖੋ ਜੀ, ਆਲੇ ਬਣੇ ਨੇ, ਬਾਰੀਆਂ। ਇਹ ਪੁਰਾਣੀ ਬਾਰੀ ਛੋਟੀ ਕੁੰਡੀ ਵਾਲੀ। ਆਂਦੇ ਨੇ ਇਹ ਜ਼ੈਲਦਾਰ ਨੇ ਜਦੋਂ 1947 ਦੀ ਵੰਡ ਹੋਈ ਹੈ ਨਾ, ਤੇ ਹਿੰਦੂ ਸਿੱਖ ਜਿਹੜੇ ਇਸ ਇਲਾਕੇ ਦੇ ਹੈਗੇ ਸਨ ਨਾ, ਉਹਨਾਂ ਨੂੰ ਬੜਾ ਬਚਾਇਆ ਸੀ ਤਾਂ ਕਿ ਜੱਥੇ ਉਹਨਾਂ ਨੂੰ ਤੇ ਹਮਲਾ ਨਾ ਕਰਨ। ਓਏ ਹੋਏ ਹੋਏ, ਵੇਖੋ ਜੀ। ਲਓ ਜੀ, ਇਹ ਹੈਗਾ ਜੇ ਓਰੀਜਨਲ ਕਮਰਾ। ਇਹ ਇਹਦੇ ਆਲੇ, ਇਹ ਵਿੱਚੋਂ ਵੀ ਦਰਵਾਜ਼ਾ, ਕਿਉਂਕਿ ਉਹ ਹਰ ਕਮਰੇ ਨੂੰ ਦਰਵਾਜ਼ਾ ਵਿੱਚੋਂ ਵਿੱਚ ਫਿਰਦਾ ਸੀ। ਇਹ ਮੇਰੇ ਕੁਝ ਬਾਲੇ ਖਿੜਕੀਆਂ ਟੁੱਟੀਆਂ ਨੇ, ਰਿਪੇਅਰ ਕੀਤੀਆਂ ਨੇ, ਉਹ ਪਿਆ ਸਮਾਨ। ਇਹ ਕੁਝ ਤੇ ਛੱਤਾਂ ਸਮਾਨ ਰੱਖਣ ਵਾਲਾ, ਇਹ ਉਹੀ ਪੁਰਾਣਾ। ਉਦੋਂ ਕਮਰਿਆਂ ਦੇ ਛੱਤਾਂ ਹੁੰਦੇ ਸਨ ਸਮਾਨ ਰੱਖਣ ਵਾਸਤੇ। ਤੇ ਇਹ ਆ ਗਈ ਜਨਾਬ ਅਲਮਾਰੀਆਂ। ਤਖਤੇ ਇਹਨਾਂ ਦੇ ਗਾਇਬ ਨੇ, ਜਾਂ ਪਤਾ ਨਹੀਂ ਹੈ ਸਨ ਜਾਂ ਨਹੀਂ। ਤੇ ਇਹ ਘੜੀਆਂ ਵੇਖੋ ਪਈਆਂ, ਮੋਟੀਆਂ ਲੱਕੜ ਦੀਆਂ ਘੜੀਆਂ।
ਲਓ ਜੀ ਇਹ ਹੋ ਗਿਆ ਬਰਾਂਡਾ। ਕਿਹੜੇ ਆਹੋ ਵੇਖੋ ਜੀ ਦੋ ਲਾ ਕੇ ਸਾਰੀ ਬਾਤ ਜੀ, ਕਹਿ ਲਾ ਕੇ ਤੇ ਦੂਸਰਾ ਇਹ ਲੱਗਾ ਤੇ ਇਹ ਦੇਖੋ ਜੀ। ਇਹ ਸਾਰੇ ਕਮਰੇ ਇੱਥੇ ਰਿਹਾਇਸ਼ ਹੁੰਦੀ ਸੀ ਲੇਕਿਨ ਹੁਣ ਬੰਦ ਹੋ ਚੁੱਕੇ ਨੇ, ਠੀਕ ਹੈ ਨਾ। ਇਹ ਜਿਹੜੇ ਕਮਰੇ ਨੇ ਜਿਨ੍ਹਾਂ ਦੇ ਬੂਹੇ ਬਾਹਰ ਨੇ ਉਹਨਾਂ ਦੀਆਂ ਬਾਰੀਆਂ ਨੇ। ਨਹੀਂ ਇਹ ਕਮਰਾ ਅਲੱਗ ਇੱਥੇ ਨਾ ਡੱਕਿਆ ਜਾਂਦਾ। ਆਂਦੇ ਨੇ ਇੱਥੇ ਡੱਕਿਆ ਜਾਂਦਾ ਹੁੰਦਾ ਸੀ, ਜਿਹੜੇ ਹੁੰਦੇ ਹਨ ਨਾ ਸ਼ੈਤਾਨ ਤੇ ਮੁਜਰਮ, ਉਹਨਾਂ ਨੂੰ ਇਹਦੇ 'ਚ ਡੱਕਿਆ ਜਾਂਦਾ ਹੁੰਦਾ ਸੀ। ਇਹ ਜੇਲਾਂ ਬਣਾਈਆਂ ਸੀ ਉਹਨਾਂ ਵਾਸਤੇ ਨਾ। ਪੁਰਾਣਾ ਬੂਹਾ ਛਾੜ ਕਰ। ਆਹ ਇਹ ਵੇਖੋ ਨਾ, ਇਹ ਜੇਲਾਂ ਨੇ ਇੱਥੇ ਜਿਹੜੇ ਨੇ ਮੁਜਰਮ ਹੁੰਦੇ ਸਨ ਨਾ, ਜਿਹੜੇ ਗਰੀਬਾਂ ਨੂੰ ਤੰਗ ਕਰਦੇ ਹੁੰਦੇ ਸਨ ਕਿਆਮੇ ਪਾਕਿਸਤਾਨ ਤੋਂ ਪਹਿਲਾਂ, ਯਾਨੀ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ। ਉਹ ਇਹ ਉਹਨਾਂ ਦੀਆਂ ਜੇਲਾਂ ਨੇ। ਇਹ ਕੈਦ ਉਦੋਂ ਦੇ ਦਰਵਾਜ਼ੇ ਬੰਦ ਨੇ ਜਦੋਂ ਦੀਆਂ ਜੇਲਾਂ ਇੱਥੋਂ ਮੁੱਕੀਆਂ ਨੇ। ਤੇ ਇਹ ਜਨਾਬ ਕਾਰ ਚੁਬਾਰਾ। ਲਓ ਜੀ ਮੈਂ ਆ ਗਿਆ ਹੁਣ ਛੱਤ ਦੇ ਉੱਤੇ ਤੇ ਆਓ ਤੁਹਾਨੂੰ ਚੁਬਾਰਾ ਵਿਖਾਲਦੇ। ਦੋਸਤੋ ਇਹ ਜ਼ੈਲਦਾਰ ਸਾਹਿਬ ਦਾ ਘਰ ਉਹਦੇ ਚੁਬਾਰੇ ਦੇ ਉੱਤੇ ਆ ਗਿਆ। ਪਿੰਡੋਂ ਬਾਰ-ਬਾਰ ਬਣਿਆ ਸੀ, ਬੜਾ ਹੀ ਖੂਬਸੂਰਤ ਵੱਡਾ ਚੁਬਾਰਾ। ਹਿੰਦੂ ਸਿੱਖ ਵੀ ਇੱਥੇ ਰਹਿੰਦੇ ਹੁੰਦੇ ਸਨ, ਖੱਤਰੀ ਵੀ ਰਹਿੰਦੇ ਹੁੰਦੇ ਸਨ, ਲੇਕਿਨ ਇਹ ਮੁਸਲਮਾਨ ਜ਼ੈਲਦਾਰ ਦਾ ਘਰ ਸੀ, ਜਿਹੜਾ ਕਿ ਉਦੋਂ ਆਂਦੇ ਨੇ ਕਿ ਇੱਥੇ ਜਿਹੜੇ ਮੁਲਜ਼ਮ ਵਗੈਰਾ ਹੁੰਦੇ ਸਨ ਜਾਂ ਜਿਹੜੇ ਮਾਮੇ ਖਾਂ ਬਣਦੇ ਸਨ, ਗਰੀਬਾਂ ਨੂੰ ਤੰਗ ਕਰਦੇ ਹਨ, ਉਹਨਾਂ ਨੂੰ ਲਿਆ ਕੇ 6-6 ਮਹੀਨੇ ਅੰਦਰ ਬੰਨ ਵੀ ਛੱਡਦਾ ਸੀ। ਉਹ ਵੀ ਤੁਹਾਨੂੰ ਕਮਰੇ ਬਹਾਲਦੇ ਆ। ਪਹਿਲਾਂ ਤੁਹਾਨੂੰ ਬਰਾਮਦਾ ਬਹਾਲੀ ਹੈ। ਲਓ ਜੀ ਬਰਾਮਦਾ ਛੱਤਾਂ ਚੇਂਜ ਹੋ ਗਈਆਂ ਨੇ, ਲੇਕਿਨ ਇਹ ਜਿਹੜਾ ਛੱਤ ਉਹ ਹੈਗਾ ਨਾ ਐਸ਼ਦਾਨ ਅੱਗ ਜਲਾਉਣ ਵਾਲਾ ਆਲਾ, ਉਹ ਅੱਜ ਹੀ ਪਿਆ। ਤੇ ਇਹ ਦੇਖੋ ਇੱਟਾਂ, ਇਹ ਹੋਰੇ ਕਿੰਨੀਆਂ ਕੁ ਪੁਰਾਣੀਆਂ ਇੱਟਾਂ ਨੇ। ਵਕਤ ਦੇ ਨਾਲ ਨਾਲ ਜੀ ਹੁਣ ਨਾਲੇ ਤੇ ਇੱਥੇ ਰਹਿੰਦਾ ਕੋਈ ਨਹੀਂ। ਇਹ ਆ ਗਿਆ ਜੀ ਇੱਕ ਕਮਰਾ। ਓਹ ਵੇਖੋ ਜੀ ਓਰੀਜਨਲ ਕਮਰਾ। ਤੇ ਇਹ ਦੇਖੋ ਕਿੰਨੀਆਂ ਖਿੜਕੀਆਂ ਦਰਵਾਜ਼ੇ ਲੱਗੇ ਨੇ। ਬਿਜਲੀ ਨਹੀਂ ਸੀ ਹੁੰਦੀ ਤੇ ਉਹਦੀ ਵਜ੍ਹਾ ਨਾਲ ਫਿਰ ਜਿਹੜਾ ਨਾ ਇੱਥੇ ਖਿੜਕੀਆਂ ਦਰਵਾਜ਼ੇ ਜ਼ਿਆਦਾ ਲਾਏ ਜਾਂਦੇ ਸਨ ਘਰਾਂ ਦੇ ਉਸ ਦੌਰ ਦੇ ਵਿੱਚ। ਇਹ ਵਿੱਚੋਂ ਪਿੰਡ ਦਾ ਵਿਊ, ਜ਼ੈਲਦਾਰ ਦੇ ਚੁਬਾਰੇ ਦੇ ਉੱਤੋਂ ਪਿੰਡ ਦਾ ਵਿਊ। ਤੇ ਇਹ ਵੇਖੋ ਜੀ, ਵੇਖੋ ਜੀ ਕਿੱਥੇ ਗਏ ਉਹ ਲੋਕ ਜਿਹੜੇ ਇਹਨਾਂ ਖਿੜਕੀਆਂ ਨੂੰ ਇਸਤੇਮਾਲ ਕਰਦੇ ਰਹੇ ਹੋਣੇ ਨੇ। ਉਹ ਬਜ਼ੁਰਗ, ਉਹ ਸਾਡੀਆਂ ਮਾਵਾਂ ਭੈਣਾਂ। ਇਹ ਦੇਖੋ ਜੀ ਇੱਥੇ ਕਦੀ ਸਮਾਨ ਪਿਆ ਹੁੰਦਾ ਸੀ, ਲੱਕੜ ਦੀਆਂ ਬਾਰੀਆਂ, ਲੋਕੀ ਮੋਗੇ ਚੀਜ਼ਾਂ ਉੱਥੇ ਹੀ। ਇਹ ਦੂਜਾ ਕਮਰਾ। ਲੋ ਜੀ ਆ ਕਹਿੰਦਾ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਵਿੱਚ ਰਹਿੰਦਾ ਕੋਈ ਨਹੀਂ, ਪੁਰਾਣਾ ਘਰ ਏ, ਖਿੜਕੀਆਂ ਦਰਵਾਜ਼ੇ ਹੀ ਹਰ ਪਾਸੇ। ਲਓ ਜੀ ਇਹ ਦੂਸਰੇ ਕਮਰੇ ਦੇ ਮਨਾਜ਼ਰ ਵਿਖਾਏ ਜਾ ਰਹੇ ਨੇ ਤੁਹਾਨੂੰ ਚੁਬਾਰੇ ਦੇ। ਕਿਆ ਖੂਬਸੂਰਤ ਬਾਗ। ਤੇ ਇਹ ਵੇਖੋ ਜੀ ਇਹ ਕੋਈ ਚੁਟਕੀ ਤੇ ਲੱਗੀ ਹੈ, ਇਹ ਵੀ ਪੁਰਾਣੀ ਹੈ। ਦਰਵਾਜ਼ਾ ਬੰਦ ਕੀਤਾ, ਚੁਟਕੀ ਅੱਗੇ ਲਾਤੀ ਤੇ ਖੁੱਲਦਾ ਨਹੀਂ ਹੁਣ। ਲਓ ਜੀ ਹੁਣ ਇੱਧਰ ਤੁਹਾਨੂੰ ਬਾਹਰ ਦਾ ਮੰਦਰ ਆ ਗਿਆ। ਇੱਥੇ ਪੀਛ ਧੀਰ ਇਹਦਾ ਇਹ ਟੁੱਟ ਗਿਆ ਤੇ ਇਹ ਕੁਝ ਥੰਮਾਂ ਨੇ ਖਿਲਾ ਰਿਹਾ ਸਾਰਾ ਕੁਝ। ਕਿਆ ਬਾਤ ਹੈ ਜੀ ਦੋਸਤੋ। ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹ ਚੀਜ਼ਾਂ ਕਵਰ ਕਰਾਂ ਜਿਹੜੀਆਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ, ਠੀਕ ਹੈ ਨਾ। ਤੇ ਇੱਥੋਂ ਤੁਹਾਨੂੰ ਜ਼ਰਾ ਪਿੰਡ ਦਾ ਨਜ਼ਾਰਾ ਕਰਾ ਦਈਏ। ਹੈ
ਉਹ ਟਰੈਕਟਰ ਫਸਿਆ ਵਿੱਚ ਜੀ। ਜਿਹਦਾ ਜਿਹਨੇ ਤੱਕ ਸੰਭਾਲਿਆ ਉਹ ਤੇਰਾ ਬੈਠਾ ਉੱਤੇ। ਉਹਦੇ ਕੋਈ ਟਰੈਕਟਰ ਉਂਝ ਫਸ ਗਿਆ। ਨਹੀਂ ਚੱਲਣ ਦਿਆ ਪਿੱਛੇ ਲੋਡ ਹਾਂ ਲੇਕਿਨ ਉਹਦੇ ਨਾਲ ਲਾਉਣ ਦੇ ਥੱਲੇ ਨੂੰ ਮੋਵੇ ਲੱਥਣ ਦੇ। ਇਹ ਜੇ ਅਸੀਂ ਐਸ ਲਗਾਉਂਦੇ ਆ ਉਹਦੇ ਚਬਾਰੇ ਤੇ ਇਹ ਥੱਲੇ ਵਿਹੜਾ, ਠੀਕ ਹੈ ਨਾ। ਟਰੈਕਟਰ ਇਹ ਜਿਹੜੇ ਅਸਲ ਘਰ ਸਾਹਮਣੇ ਉਹਨਾਂ ਦੇ ਉੱਤੇ ਸਮਾਨ ਉਹਨਾਂ ਕਣਕ ਲੱਦੀ, ਲੇਕਿਨ ਉਹ ਦਲ ਜੀ ਚਿੱਕੜ ਦੀ ਬਣੀ ਉਹਦੀ ਵਜ੍ਹਾ ਨਾਲ ਫਸ ਗਿਆ। ਲਓ ਜੀ ਦੋਸਤੋ, ਜ਼ੈਲਦਾਰ ਸੈਦ ਅਹਿਮਦ ਬਾਜਵਾ ਸਾਹਿਬ ਦਾ ਘਰ, ਜਿਨ੍ਹਾਂ ਨੇ ਇਸ ਜਦੋਂ ਵੰਡ ਹੋਈ 47 ਦੀ, ਤੇ ਬੜੇ ਫਿਰ ਜਿਹੜੇ ਗੈਰ ਮੁਸਲਿਮ ਸਨ ਉਹਨਾਂ ਨੂੰ ਜੱਥਿਆਂ ਕੋਲੋਂ ਬਚਾਇਆ ਤਾਂ ਕਿ ਹਿਫਾਜ਼ਤ ਦੇ ਨਾਲ ਉਹ ਚਲੇ ਜਾਣ ਆਪਣੇ ਆਪਣੇ ਜਿੱਥੇ ਵੀ ਇੰਡੀਆ 'ਚ ਉਹਨਾਂ ਨੇ ਜਾਣਾ ਹੈ। ਇਹ ਜਨਾਬ ਉਹੀ ਬਰਾਂਡਾ, ਇਹ ਜਨਾਬ ਇਹਦੇ ਥੱਲੇ ਕਮਰੇ ਨੇ, ਉਹਨਾਂ ਦੇ ਬੂਹੇ ਬਾਹਰ ਨੇ, ਠੀਕ ਹੈ ਨਾ। ਪੁਰਾਣੇ ਲੋਕ ਆਪੇ ਨੂੰ ਇੱਥੇ ਆਉਂਦੇ ਆ ਸਵੇਰਾ ਹੀ ਨਾਲ। ਲਓ ਜੀ, ਆ ਉਹਦੇ ਬਾਹਰ ਦੇ ਕਮਰੇ, ਇਹ ਜਿਹੜੀ ਕੋਠੀ ਹੈ ਇਹਨਾਂ ਦੇ ਵਿੱਚ ਢੱਕਿਆ ਜਾਂਦਾ ਸੀ ਬੰਦਿਆਂ ਨੂੰ ਜਿਹੜੇ ਸ਼ਰਾਰਤੀ ਹੁੰਦੇ ਸਨ। ਤੇ ਇਹ ਬਿਹਤਰੀਨ ਮਾਹੌਲ ਬਾਹਰ ਦਾ, ਜਿਹੜੀ ਹੈ ਜ਼ੈਲਦਾਰ ਦਾ ਘਰ, ਉਹਦਾ ਬਾਹਰ ਦਾ ਮਾਹੌਲ ਤੁਹਾਨੂੰ ਵਿਖਾਇਆ ਜਾ ਰਿਹਾ ਜੈਸਤੀ ਵਾਲਾ। ਲਓ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਤੁਹਾਨੂੰ ਜ਼ੈਲਦਾਰ ਸਾਹਿਬ ਦਾ ਘਰ ਵਿਖਾ ਲਿਆ, ਪਿੰਡ ਜੈਸੀ ਵਾਲਾ ਤੇ ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰੋਵਾਲ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰੱਖ।